ਅਸੀਂ ਸਿਵਲਾਈਜ਼ਡ ਹੋ ਕੇ ਕੀ ਖੱਟ ਲਿਆ ਸਾਰਿਆਂ ਨੇ, ਤੇ ਜਿਨ੍ਹਾਂ ਨੂੰ ਅਸੀਂ ਅਨਸਿਵਲਾਈਜ਼ਡ ਕਹਿੰਦੇ ਹਾਂ, ਜਿਹੜੇ ਕੁਦਰਤ ਦੇ ਨੇੜੇ ਨੇ, ਉਹਨਾਂ ਦੀ ਆਪਣੀਆਂ ਰਸਮੋ ਰਿਵਾਜ ਨੇ, ਆਪਣੇ ਉਹਨਾਂ ਦੇ ਇਹ ਨਹੀਂ ਹੈ ਵੀ ਔਰਤਾਂ ਕੋਈ ਦਾਜ ਲੈਣ ਖੁਣੋਂ ਉਹ ਜਿਹੜੀਆਂ ਸੱਸਾਂ ਜਾਂ ਸਹੁਰੇ ਜਾਂ ਦੂਜੇ ਜਿਹੜੇ ਨੇ ਉਹ ਜਿਉਂਦੇ ਸਾੜ ਦਿੰਦੇ ਨੇ। ਸਾਡੇ ਤਾਂ ਜਾ ਕੇ ਬੰਦੂਕਾਂ ਲੈ ਕੇ ਅਸੀਂ ਸ਼ੇਰ ਬਘਿਆੜ ਚੀਤੇ ਮਾਰਨ ਦਾ ਹੀ ਕੰਮ ਕੀਤਾ। ਸਭ ਤੋਂ ਡਰਟ ਜਿਹੜਾ ਐਡਵਾਂਸਮੈਂਟ ਦੇ ਨਾਂ ਥੱਲੇ ਅਸੀਂ ਜਿਹੜੀ ਹੈ ਵਾਈਲਡ ਲਾਈਫ ਨੂੰ ਡਿਸਟਰੋਏ ਕੀਤਾ, ਪਰ ਉਹ ਵਾਈਲਡ ਲਾਈਫ ਦੇ ਨਾਲ ਵੀ ਐਗਜ਼ਿਸਟ ਕਰਦੇ ਨੇ। ਤੁਸੀਂ ਸਿਵਲਾਈਜ਼ ਸੁਸਾਇਟੀ ਲਈ ਤਾਂ UN ਚਾਰਟਰ ਬਣਾ ਕੇ ਹਿਊਮਨ ਰਾਈਟਸ ਦੀ ਗੱਲ ਕੀਤੀ, ਉਹ ਜਿਹੜੇ 500 ਮਿਲੀਅਨ ਨੇ ਜਿਹੜੇ ਬੈਠੇ ਉਹਨਾਂ ਦੇ ਹਿਊਮਨ ਰਾਈਟ ਕਿੱਥੇ ਨੇ? 500 ਮਿਲੀਅਨ ਆਬਾਦੀ ਹੈ ਦੁਨੀਆ 'ਚ ਆਦੀਵਾਸੀਆਂ ਦੀ, ਉਹ ਦੁਨੀਆ ਦੇ 90 ਮੁਲਕਾਂ 'ਚ ਨੇ। ਜਿਹੜੇ 500 ਮਿਲੀਅਨ ਲੋਕ ਨੇ ਇਸ ਧਰਤੀ ਦੇ ਉੱਤੇ, ਉਹਨਾਂ ਦੀਆਂ 7000 ਜ਼ੁਬਾਨਾਂ ਨੇ, ਲੈਂਗੁਏਜਸ ਜਿਹੜੀਆਂ ਉਹ ਬੋਲਦੇ ਨੇ। ਉਹਨਾਂ ਨੂੰ ਸਾਨੂੰ ਦੇਖਣ ਨੂੰ ਇਹ ਲੱਗਦਾ ਕਿ ਵੀ ਉਹ ਅਨਸਿਵਲਾਈਜ਼ਡ ਨੇ। ਜ਼ਬਾਨ ਤਾਂ ਤੁਹਾਡਾ ਕਮਿਊਨੀਕੇਸ਼ਨ ਦਾ ਜ਼ਰੀਆ ਹੈ। ਅਸੀਂ ਗੱਲ ਜੇ ਮਨੀਪੁਰ ਦੇ ਹਵਾਲੇ ਨਾਲ ਕਰੀਏ, ਇਹ ਮਹਿਜ਼ ਕਬੀਲਿਆਂ ਦੀ ਲੜਾਈ ਨਹੀਂ ਹੈ, ਕਿਉਂਕਿ ਜੰਗਲਾਂ ਦਾ ਵੱਡਾ ਇਲਾਕਾ ਜਿਸ ਏਰੀਏ 'ਚ ਉਹ ਨੇ, ਉਹਨਾਂ ਦੇ ਥੱਲੇ ਧਰਤੀ ਦੇ ਮਿਨਰਲਸ ਨੇ, ਕਿਤੇ ਕਾਪਰ ਹੈ, ਕਿਤੇ ਗੋਲਡ ਹੈ, ਕਿਤੇ ਕੋਈ ਹੋਰ ਨਿਕਲ ਰਿਹਾ ਹੈ। ਤੇ ਇਹ ਜਿਹੜੇ ਗਰੀਡੀ ਵੈਸਟਰਰ ਜਿਹੜੇ ਕਿ ਐਕਸਪਲੋਇਟ ਕਰਕੇ ਪੈਸਾ ਬਣਾਉਂਦੇ ਨੇ, ਉਹ ਜ਼ਮੀਨਾਂ ਆਪਣੇ ਘਰ ਛੱਡ ਕੇ ਦੌੜ ਗਏ ਨੇ ਉੱਥੇ, ਜਿਹੜੀ ਆ ਉਹ ਰਿਚ ਹੈ ਵਿਦ ਮਿਨਰਲਸ, ਉਹ ਇਹਨਾਂ ਨੂੰ ਦੇਣਗੇ ਮਲਟੀਨੈਸ਼ਨਲ ਕੰਪਨੀਆਂ ਨੂੰ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਹੋਇਆ ਅੱਜ ਜਿਹੜਾ ਇੰਟਰਨੈਸ਼ਨਲ ਆਦੀਵਾਸੀ ਦਿਵਸ ਹੈ। ਸੋ ਆਦੀਵਾਸੀ ਦਿਵਸ ਕਿਸੇ ਵੀ ਜਿਹੜੇ ਖਿੱਤੇ ਦੇ ਮੂਲ ਨਿਵਾਸੀਆਂ ਨੂੰ ਕਹਿੰਦੇ ਹਨ। ਸੋ ਦੁਨੀਆ ਵਿੱਚ ਲਗਭਗ 500 ਮਿਲੀਅਨ ਆਦੀਵਾਸੀ ਹਨ ਔਰ ਜਿਨ੍ਹਾਂ ਦੇ 7000 ਦੇ ਕਰੀਬ ਭਾਸ਼ਾਵਾਂ ਹਨ। ਸੋ ਬਦਕਿਸਮਤੀ ਨਾਲ ਇਹਨਾਂ ਨੂੰ ਅਨਸਿਵਲਾਈਜ਼ਡ ਕਹਿ ਕੇ ਇਹਨਾਂ ਤੇ ਜਿਹੜੇ ਜ਼ੁਲਮ ਨੇ ਉਹ ਕੀਤੇ ਜਾਂਦੇ ਨੇ ਔਰ ਭਾਰਤ ਦੀ ਆਬਾਦੀ ਦਾ ਲਗਭਗ 12% ਜਿਹੜੇ ਲੋਕ ਨੇ ਉਹ ਆਦੀਵਾਸੀ ਹਨ। ਜੋ ਕੁਝ ਮਨੀਪੁਰ ਵਿੱਚ ਚੱਲ ਰਿਹਾ ਹੈ ਉਹ ਵੀ ਕੁਕੀ ਕਬੀਲੇ ਦੇ ਆਦੀਵਾਸੀਆਂ ਨਾਲ ਕੀਤਾ ਜਾ ਰਿਹਾ ਹੈ। ਸੋ PJP ਵੱਲੋਂ ਤਾਂ ਇਹਨਾਂ ਨੂੰ ਆਦੀਵਾਸੀ ਨਹੀਂ ਕਿਹਾ ਜਾਂਦਾ, ਸਗੋਂ ਇਹਨਾਂ ਨੂੰ ਵਨ ਨਿਵਾਸੀ ਕਹਿ ਕੇ ਛੁਟਿਆਇਆ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਈ ਵਾਰ ਬਹੁਤ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ, ਪਰ ਸਾਨੂੰ ਉਸ ਦੀ ਪਰਖ ਵੀ ਨਹੀਂ ਹੁੰਦੀ। ਬੇਧਿਆਨੇ ਅਸੀਂ ਉਸ 'ਚੋਂ ਗੁਜ਼ਰ ਜਾਂਦੇ ਹਾਂ ਜੀ। ਉਹ ਵੱਡੀਆਂ ਵੱਡੀਆਂ ਕੌਮਾਂ ਦੀਆਂ ਪ੍ਰਾਪਤੀਆਂ ਦੇ ਨਾਲ ਵੀ ਜੁੜਿਆ ਹੋਇਆ ਕਈ ਕੁਝ ਹੁੰਦਾ ਹੈ, ਸਾਨੂੰ ਪਤਾ ਹੀ ਨਹੀਂ ਹੁੰਦਾ। ਹੁਣ ਕਈ ਵਾਰ ਜਦੋਂ ਅਸੀਂ ਕਿਸੇ ਖਿੱਤੇ ਬਾਰੇ ਗੱਲ ਕਰਦੇ ਹਾਂ, ਪੰਜਾਬ ਦੇ ਪਿੰਡਾਂ ਬਾਰੇ ਜਾਂ ਕਿਸੇ ਯੋਧੇ ਬਾਰੇ, ਤਾਂ ਸਾਨੂੰ ਕਈ ਵਾਰ ਕੁਝ ਪ੍ਰਾਈਵੇਟਲੀ ਕੁਝ ਮੈਸੇਜ ਲਿਖਣਗੇ ਕਿ ਜੀ ਮੇਰਾ ਤਾਂ ਪਿੰਡ ਇੰਨੀ ਦੂਰੀ 'ਤੇ ਹੈ, ਸਾਨੂੰ ਪਤਾ ਹੀ ਨਹੀਂ ਸੀ ਕਿ ਇੱਦਾਂ ਦਾ ਯੋਧਾ ਸਾਡੀ ਧਰਤੀ 'ਤੇ ਹੈ, ਜਾਂ ਸਾਡੇ ਪਿੰਡ ਦਾ ਇਹ ਇਤਿਹਾਸ ਹੈ, ਜਾਂ ਸਾਡੇ ਨਾਲ ਜੁੜਿਆ ਹੋਇਆ ਇਹ। ਸੋ ਅਸੀਂ ਤਾਂ, ਕਿਉਂਕਿ ਇਸ 'ਚ ਵੀ ਇੱਕ ਖੁਦਗਰਜ਼ੀ ਹੈ, ਕਿਉਂਕਿ ਬਹੁਤ ਵਾਰ ਅਸੀਂ ਇੱਕ ਸਾਡਾ ਵੱਡਾ ਹਿੱਸਾ ਸਿਰਫ ਤੇ ਸਿਰਫ ਰੋਟੀ ਕੱਪੜਾ ਮਕਾਨ ਦੀ ਦੌੜ ਦੇ ਵਿੱਚ ਜਾਂ ਆਪਣੀ ਜਿਹੜੀ ਹੈ ਉਹ ਨਿੱਜੀ ਖੁਸ਼ੀ ਦੇ ਵਿੱਚ ਉੱਥੋਂ ਤੱਕ ਹੀ ਮਹਿਦੂਦ ਹੁੰਦਾ ਹੈ। ਉਸ ਨੂੰ ਬਿਯੋਂਡ ਦੇਖਣ ਦਾ ਜਿਹੜਾ ਉਹ ਨਾ ਉਹਦੇ 'ਚ ਕੋਈ ਰੁਚੀ ਹੁੰਦੀ ਹੈ, ਨਾ ਉਸ ਦੇ ਲਈ ਕੋਈ ਐਫਰਟ ਹੁੰਦਾ ਹੈ। ਔਰ ਇਸੇ ਤਰ੍ਹਾਂ ਜੇ ਅਸੀਂ ਕੁੱਲ ਇਨਸਾਨੀਅਤ ਦੀ ਜਿਹੜੀ ਹੈ ਉਸ ਦਸ਼ਾ ਵੱਲ ਦੇਖੀਏ, ਮੈਂ ਪਿਛਲੇ ਦਿਨਾਂ 'ਚ ਕਿਸੇ ਐਂਥਰੋਪੋਲੋਜਿਸਟ ਦਾ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਪੁੱਛਿਆ ਕਿ ਵੀ ਇਹ ਜਿਹੜਾ ਜੰਗਲੀ ਮਾਨਸ ਸੀ, ਜਿਹੜਾ ਜੰਗਲਾਂ ਦੇ ਵਿੱਚ ਰਹਿਣ ਵਾਲਾ, ਔਰ ਬਿਲਕੁਲ ਇਹ ਜਿਹੜੀ ਹਿਊਮਨ ਬਰੀਡ ਹੈ ਐਨੀਮਲਸ ਤੋਂ, ਕਿਉਂਕਿ ਬਹੁਤ ਵਾਰੀ ਡਾਰਵਿਨ ਦਾ ਜਿਹੜੀ ਥਿਊਰੀ ਆਫ ਐਵੋਲੂਸ਼ਨ ਕੋਟ ਹੁੰਦੀ ਹੈ ਕਿ ਕਿਵੇਂ ਜਿਹੜਾ ਹੈ ਉਹ ਫਾਰਮ ਆਫ ਲਾਈਫ ਜਿਹੜੀ ਹੈ ਉਹ ਪ੍ਰੋਟੋਜ਼ੋਆ, ਪੋਰੀਫੇਰਾ, ਸਿਲੈਂਟਰੇਟਾ, ਪਲੈਟੀਹੈਲਮਿੰਥੀਜ਼, ਉਹ ਸਾਰੇ 'ਚੋਂ ਨਿਕਲ ਕੇ ਕਲਾਸ ਮੈਮੇਲੀਆ ਤੱਕ ਪਹੁੰਚਿਆ ਔਰ ਹਿਊਮਨ ਜਿਹੜਾ ਹਿਊਮਨ ਬੀਇੰਗ ਬਣਿਆ ਹੋਮੋਸੇਪੀਅਨ, ਜਿਹੜਾ ਉਹਦਾ ਜਿਹੜਾ ਉਹ ਜ਼ੂਓਲੋਜੀ ਦਾ ਨਾਂ ਹੈ, ਕਿਵੇਂ ਪਹੁੰਚਿਆ। ਤੇ ਉਹਨੇ ਇੱਕ ਬੜੀ ਦਿਲਚਸਪ ਗੱਲ ਕਹੀ। ਉਹਨੇ ਕਿਹਾ ਵੀ ਜਿਸ ਦਿਨ ਫੀਮਰ ਬੋਨ ਦਾ ਜਿਹੜੀ ਹੈ ਉਹ ਰਿਪੇਅਰ ਹੋ ਗਈ, ਉਦੋਂ ਇਨਸਾਨੀ ਸਿਵਲਾਈਜੇਸ਼ਨ ਦੀ ਬਿਗਨਿੰਗ ਹੋਈ। ਹੁਣ ਮੇਰੇ ਲਈ ਵੀ ਜਦੋਂ ਮੈਂ ਟਾਈਟਲ ਦੇਖਿਆ, ਫਿਰ ਮੈਂ ਉਹਨੇ ਕਿਹਾ ਜੀ ਗੱਲ ਔਰ ਜਾਨਵਰਾਂ ਦੇ ਵਿੱਚ ਇਹ ਹੁੰਦਾ ਵੀ ਉਹ 4 ਲੱਤਾਂ ਵਾਲੇ ਨੇ, ਉਹ ਦੌੜਦੇ ਨੇ। ਜਦੋਂ ਜੇ ਉਹਨਾਂ ਦੀ ਇੱਕ ਲੱਤ ਜ਼ਖਮੀ ਹੋ ਜਾਏ ਤੇ ਉਹ ਬਹੁਤ ਜਲਦੀ ਮਰ ਜਾਂਦੇ ਨੇ, ਕਿਉਂਕਿ ਇੱਕ ਤਾਂ ਉਹ ਬਿਲਕੁਲ ਪ੍ਰੇ ਬਣ ਜਾਂਦੇ ਨੇ ਕਿਸੇ ਦੀ ਵੀ, ਕਿਉਂਕਿ
ਇੱਕ ਜਿਹੜਾ ਜੀਵਾਂ ਕਾ ਹਾਰ ਜੀਵ ਹੈ, ਇੱਕ ਵੱਡੇ ਜੀਵ ਨੇ ਦੂਜੇ ਨੂੰ ਖਾਣਾ ਹੈ, ਤੇ ਜਿਹਦੀ ਲੱਤ ਟੁੱਟ ਗਈ ਭੱਜਣ ਤੋਂ ਹੀ ਅਸਮਰੱਥ ਹੈ ਉਹਨੂੰ ਕੋਈ ਖਾ ਜਾਏਗਾ। ਕੋਈ ਉਹਦੀ ਟੇਕ ਕੇਅਰ ਕਰਨ ਵਾਲਾ ਤਾਂ ਹੈ ਨਹੀਂ, ਜਾਂ ਕਿਸੇ ਨੇ ਉੱਥੇ ਕੋਈ ਉਹਦੇ ਪਲਸਤਰ ਲਾਉਣਾ, ਕੋਈ ਪਾਰਟ ਨਹੀਂ ਹੈ। ਉਹਨੇ ਕਿਹਾ ਵੀ ਇਸ ਲਈ ਉਹ ਤਾਂ ਜਾਨਵਰਾਂ ਦਾ ਇਹ ਨੇਮ ਸੀ ਜਾਂ ਉਸ ਮੈਮਲਸ ਦਾ ਵੀ। ਹਾਂ, ਕਹਿੰਦਾ ਜਿਸ ਦਿਨ ਜਿਹਦੀ ਲੱਤ ਟੁੱਟੀ ਉਹਨੂੰ ਕਿਸੇ ਨੇ ਰੋਕ ਲਿਆ, ਸੇਫਟੀ ਦੇ ਵਿੱਚ ਲੈ ਗਿਆ, ਉਸ ਦੀ ਜਿਹੜੀ ਆ ਉਹ ਰਿਪੇਅਰ ਹੋਈ, ਕਿਉਂਕਿ ਮੇਨਲੀ ਇਸ ਫੀਮਰ ਸਭ ਤੋਂ ਪਾਵਰਫੁਲ ਬੋਨ ਹੁੰਦੀ ਹੈ ਸਾਡੇ ਲੋਅਰ ਐਕਸਟ੍ਰੀਮਿਟੀ ਦੀ, ਕਿ ਵੀ ਇਹ ਜਿਹੜੀ ਹੈ ਉਹਦੀ ਰਿਪੇਅਰ ਹੋ ਗਈ। ਤੇ ਉਦੋਂ ਸਮਝੋ ਉਹਨੂੰ ਟੇਕ ਕੇਅਰ ਕਰਨ ਵਾਲਾ ਕਿ ਵੀ ਹੁਣ ਇਨ ਰੈਸਟ, ਹਮੇਸ਼ਾ ਭੱਜੇ ਨਹੀਂ ਫਿਰਨਾ ਹੈ, ਇੱਕ ਰੈਸਟ ਦੀ ਲਾਈਨ, ਇੱਥੋਂ ਹਿਊਮਨ ਸਿਵਲਾਈਜੇਸ਼ਨ ਦੀ ਸ਼ੁਰੂਆਤ ਹੋਈ। ਬਿਲਕੁਲ। ਹੁਣ ਗੱਲ ਅਸੀਂ ਕਿਉਂਕਿ ਅੱਜ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਹੋਇਆ ਹੈ ਜਿਹੜਾ ਦਿਨ ਹੈ ਵਰਲਡ ਇੰਡੀਜਨਸ ਪੀਪਲ ਡੇ, ਵਰਲਡ ਟ੍ਰਾਈਬਲ ਡੇ ਵੀ ਇਹਨੂੰ ਕਿਹਾ ਜਾਂਦਾ, ਇਹਦਾ ਵੈਸੇ ਐਪਰੋਪ੍ਰੀਏਟ ਆਫੀਸ਼ੀਅਲ ਨਾਂ ਹੈ ਇੰਟਰਨੈਸ਼ਨਲ ਵਰਲਡਸ ਇੰਡੀਜਨਸ ਪੀਪਲ ਡੇ। ਹੁਣ ਇਹ ਜਦੋਂ ਅਸੀਂ ਗੱਲ ਫੀਮਰ ਦੇ ਰਿਕਵਰੀ ਤੋਂ ਸ਼ੁਰੂ ਕੀਤੀ ਕਿ ਵੀ ਹਿਊਮਨ ਸਿਵਲਾਈਜੇਸ਼ਨ, ਜੇ ਅਸੀਂ ਅੱਜ ਵੀ ਦੇਖੀਏ ਕਿ ਵੀ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਜਦੋਂ ਆਉਂਦਾ ਹੈ, ਔਰ ਵੈਸੇ ਤਾਂ ਦੁਨੀਆ ਦੇ ਵਿੱਚ ਸਿਵਲਾਈਜੇਸ਼ਨਸ ਦੀ ਹਿਸਟਰੀ ਤਾਂ 4000 5000 ਸਾਲ ਪਹਿਲਾਂ ਚਲੀ ਜਾਂਦੀ ਹੈ, ਜਦੋਂ ਇਨਸਾਨ ਫਿਰ ਰਹਿਣ ਲੱਗੇ। ਪਹਿਲਾਂ ਉਹ ਮਵੇਸ਼ੀ ਉਹਨਾਂ ਦੇ ਨਾਲ ਘੁੰਮਦੇ ਸੀ, ਚਰਵਾਏ ਸੀ ਬਹੁਤੇ। ਫਿਰ ਜਦੋਂ ਤੁਸੀਂ ਟਿਕੇ ਦਰਿਆਵਾਂ ਦੇ ਕੰਢੇ ਦੂਸਰਿਆਂ ਦੇ ਖੇਤੀਬਾੜੀ ਸ਼ੁਰੂ ਕੀਤੀ, ਇਨਸਾਨੀ ਸਿਵਲਾਈਜੇਸ਼ਨ ਦੀ ਬਿਗਨਿੰਗ ਹੋਈ। ਹੌਲੀ ਹਜ਼ਾਰ ਸਾਲ ਉਸ ਕਿਸਮ ਦਾ ਹੀ ਲਾਈਫ ਸਟਾਈਲ ਸੀ। ਲੇਕਿਨ ਤੇਜ਼ੀ ਆਈ ਜਦੋਂ ਚੱਕਾ ਨਿਕਲਿਆ, ਔਰ ਮੈਂ ਇਹਦੇ ਤੇ ਵੀ ਇੱਕ ਬੜੀ ਇੰਟਰਸਟਿੰਗ ਕਿਤੇ ਪੜ੍ਹ ਰਿਹਾ ਸੀ ਕਿ ਵੀ ਜਦੋਂ ਪਲੇਗ ਦੇ ਨਾਲ ਵੀ ਲੋਕ ਮਰ ਗਏ, ਔਰ 1808 ਦੇ ਵਿੱਚ 1816 ਦੇ ਨੇੜੇ ਤੇੜੇ ਇੱਕ ਐਸਾ ਕੁਝ ਵੀ ਹੋਇਆ ਕਿ ਵੀ 2-3 ਵੋਲਕੈਨੋ ਇੰਨੇ ਜ਼ੋਰ ਦੇ ਨਾਲ ਫਟੇ ਕਿ ਸਾਰਾ ਅਸਮਾਨ ਹੀ ਜਿਹੜਾ ਉਹ ਧੂਏ ਦੇ ਨਾਲ ਭਰ ਗਿਆ। ਔਰ ਉਸ ਸਾਲ ਦੇ ਵਿੱਚ ਸਮਰ ਦੇ ਮਹੀਨੇ ਹੀ ਨਹੀਂ ਆਏ, ਸਮਰ ਹੀ ਨਹੀਂ ਆਈ, 2-3 ਮਹੀਨੇ ਨਹੀਂ ਆਏ। ਔਰ ਉਹਦੇ ਨਾਲ ਇਹ ਹੋਇਆ ਫਸਲਾਂ ਤਬਾਹ ਹੋ ਗਈਆਂ, ਲੋਕ ਮਰ ਗਏ। ਫਿਰ ਦੂਜਾ ਹੋਇਆ ਵੀ ਉਹਦੇ ਚੋਂ ਕਿਵੇਂ ਸਰਵਾਈਵ ਕੀਤਾ। ਇਹ ਇੱਕ ਵੱਖਰੀ ਕਹਾਣੀ ਹੈ ਕਿ ਹਿਊਮਨ ਸਿਵਲਾਈਜੇਸ਼ਨ ਕਿਹਨਾਂ ਪੜਾਵਾਂ ਚੋਂ ਗੁਜ਼ਰੀ। ਪਰ ਜਦੋਂ ਤੇਜ਼ੀ ਦਾ ਆਉਂਦਾ ਅਸੀਂ ਜਿਹੜੀ ਉਹ ਹੈ ਜਦੋਂ ਕਿ ਇੱਕ ਵੀਲ ਜਾਂ ਚੱਕਰ ਪਹੀਆ ਉਸ ਦੀ ਕਾਢ ਨਿਕਲਦੀ ਹੈ, ਫਿਰ ਉਹ ਚੱਕਰ ਕਿਵੇਂ ਬਾਈਸਾਈਕਲ ਤੱਕ ਪਹੁੰਚਦਾ ਹੈ, ਕਿਵੇਂ ਮਸ਼ੀਨਰੀ ਤੱਕ ਪਹੁੰਚਦਾ ਹੈ। 17ਵੀਂ 18ਵੀਂ ਸਦੀ ਇੰਡਸਟਰੀਅਲਾਈਜੇਸ਼ਨ ਦਾ ਜ਼ਮਾਨਾ ਹੈ, ਔਰ ਉਹਦੇ ਨਾਲ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਜਿਹੜਾ ਹੈ ਉਹ ਇਹ ਵੀ ਸਾਰਾ ਕੁਝ ਜਿਹੜਾ ਇਹਦਾ ਕੋਈ ਮਤਲਬ ਨਹੀਂ ਰਹਿ ਗਿਆ। ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਇਹ ਸਾਰੇ ਦੇ ਚੱਲਦੇ। ਸੋ ਇਹ 300-400 ਸਾਲ ਤਾਂ ਬੜੀ ਤੇਜ਼ੀ ਦੇ ਨਾਲ ਜਿਹੜੀ ਚੇਂਜ ਕਦੇ 1000 ਜਾਂ 2000 ਸਾਲ ਬਾਅਦ ਹੁੰਦੀ ਸੀ, ਉਹ ਜਿਹੜੀ ਹੈ ਹੁਣ ਵਿਦਨ ਮੰਥਸ ਹੋਣ ਲੱਗ ਗਏ। ਹੁਣ ਇਸ ਸਾਰੇ ਦੇ ਵਿੱਚ ਜਿਹੜੇ ਲੋਕ ਮੂਲ ਰੂਪ ਦੇ ਵਿੱਚ ਉਹਨਾਂ ਦੇ ਲਈ ਲਫ਼ਜ਼ ਟ੍ਰਾਈਬਲ, ਕਿਉਂਕਿ ਕਬੀਲੇ ਨੂੰ ਕਿਹਾ ਜਾਂਦਾ, ਉਹ ਕਬੀਲਿਆਂ 'ਚ ਮੂਵ ਕਰਦੇ ਨੇ, ਉਹਨਾਂ ਦੀ ਕਬੀਲਿਆਂ ਦੀਆਂ ਆਪਣੀਆਂ ਜ਼ਬਾਨਾਂ ਨੇ ਜਾਂ ਦੂਜਾ। ਲੇਕਿਨ ਕਿਸੇ ਵੀ ਖਿੱਤੇ 'ਚ ਜਿਹੜੇ ਸਾਡੇ ਸਭ ਤੋਂ ਪੁਰਾਣੇ ਐਨਸੈਸਟਰ ਨੇ ਉਹਨਾਂ ਦੇ ਲਈ ਜੇ ਕੋਈ ਲਫ਼ਜ਼ ਹੈ ਤਾਂ ਮੂਲ ਨਿਵਾਸੀ, ਮੂਲ ਦਾ ਬੇਸਿਕ ਕਿ ਉਹ ਨੇ ਜਿੱਥੋਂ ਸਾਡਾ ਓਰੀਜਨ ਹੈ। ਅਸੀਂ ਕਿਤੇ ਦੇ ਕਿਤੇ ਨਿਕਲ ਆਏ, ਚੰਗੇ ਜਾਂ ਮਾੜੇ ਇੱਕ ਵੱਖਰੀ ਡਿਬੇਟ ਹੈ ਵੀ ਅਸੀਂ ਸਿਵਲਾਈਜ਼ਡ ਹੋ ਕੇ ਕੀ ਖੱਟ ਲਿਆ ਸਾਰਿਆਂ ਨੇ, ਤੇ ਜਿਨ੍ਹਾਂ ਨੂੰ ਅਸੀਂ ਅਨਸਿਵਲਾਈਜ਼ਡ ਕਹਿੰਦੇ ਹਾਂ, ਜਿਹੜੇ ਕੁਦਰਤ ਦੇ ਨੇੜੇ ਨੇ, ਜਿਨ੍ਹਾਂ ਨੇ ਆਪਣਾ ਕੋਈ ਉਹਨਾਂ ਦੀ ਤਮਾ ਨਹੀਂ ਹੈ, ਕੋਈ ਡਿਜ਼ਾਇਰਸ ਨਹੀਂ ਹੈ, ਦਿਨ 'ਚ ਉਹਨਾਂ ਨੇ ਕੋਈ 4 ਪਹਿਰਾਵੇ ਨਹੀਂ ਬਦਲਨੇ ਹੈ, ਉਹਨਾਂ ਦਾ ਇੱਕ ਆਪਣਾ এনवायरमेंट ਦੇ ਦੋਸਤ ਨੇ, ਉਹ ਸਾਰੇ ਵਾਤਾਵਰਣ 'ਚ ਵਿਚਰਦੇ ਨੇ, ਉਹਨਾਂ ਦਾ ਆਪਣਾ, ਉਹਨਾਂ ਦੀ ਆਪਣੀਆਂ ਰਸਮੋ ਰਿਵਾਜ ਨੇ, ਆਪਣੇ ਉਹਨਾਂ ਦੇ ਇਹ ਨਹੀਂ ਹੈ ਵੀ ਔਰਤਾਂ ਕੋਈ ਦਾਜ ਲੈਣ ਖਣੋ ਉਹ ਜਿਹੜੀਆਂ ਸੱਸਾਂ ਜਾਂ ਸਹੁਰੇ ਜਾਂ ਦੂਜੇ ਜਿਹੜੇ ਨੇ ਉਹ ਜਿਉਂਦੇ ਸਾੜ ਦਿੰਦੇ ਨੇ, ਜਾਂ ਇਹ ਨਹੀਂ ਹੈ ਵੀ ਅਦਾਲਤਾਂ 'ਚੋਂ ਝਗੜ ਰਹੇ ਹੁੰਦੇ ਨੇ ਕਿ ਵੀ ਉਹਨਾਂ ਨੇ ਕਿਹਨੂੰ ਡਾਈਵੋਰਸ ਦੇਣਾ ਹੈ ਤੇ ਕਿਵੇਂ ਦੇਣਾ। ਹੁਣ ਉਹ ਸਾਰੇ ਤੋਂ ਦੂਰ, ਲੇਕਿਨ ਉਹ ਇੱਕ ਉਸ ਟਾਈਮ ਜ਼ੋਨ 'ਚ ਹੀ ਨੇ ਜਿਸ 'ਚੋਂ ਇੱਕ ਵੱਡਾ ਹਿੱਸਾ ਜਿਹਨੂੰ ਅਸੀਂ ਸੋ ਕਾਲਡ ਸਿਵਲਾਈਜ਼ਡ ਵਰਲਡ ਕਹਿੰਦੇ ਹਾਂ, ਉਹ ਨਿਕਲ ਆਇਆ। ਉਹ ਆਪਣੀਆਂ ਮੂਲ ਉਸੇ ਹੀ ਲਾਈਫ ਸਟਾਈਲ ਦੇ ਵਿੱਚ ਦੂਰ ਜੰਗਲਾਂ ਦੇ ਵਿੱਚ ਔਰ ਆਪਣੇ
ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਕੋਐਗਜ਼ਿਸਟ ਕੀਤਾ ਮਾਰੂ ਜਾਨਵਰਾਂ ਦੇ ਨਾਲ। ਸਾਡੇ ਤਾਂ ਜਾ ਕੇ ਬੰਦੂਕਾਂ ਲੈ ਕੇ ਅਸੀਂ ਸ਼ੇਰ ਬਘਿਆੜ ਚੀਤੇ ਮਾਰਨ ਦਾ ਹੀ ਕੰਮ ਕੀਤਾ। ਸਭ ਤੋਂ ਡਰਟ ਜਿਹੜਾ ਐਡਵਾਂਸਮੈਂਟ ਦੇ ਨਾਂ ਥੱਲੇ ਅਸੀਂ ਜਿਹੜੀ ਹੈ ਵਾਈਲਡ ਲਾਈਫ ਨੂੰ ਡਿਸਟਰੋਏ ਕੀਤਾ। ਪਰ ਉਹ ਵਾਈਲਡ ਲਾਈਫ ਦੇ ਨਾਲ ਵੀ ਐਗਜ਼ਿਸਟ ਕਰਦੇ ਨੇ, ਫੂਡ ਵੀ ਉਹਨਾਂ ਦਾ ਉਹੀ ਬਣਦਾ ਹੈ, ਉਹ ਆਪਣੇ ਜਿਹੜੇ ਨੇ ਉਸ 'ਚ ਰਹਿੰਦੇ ਨੇ। ਔਰ ਇਹ ਛੋਟੀ ਆਬਾਦੀ ਨਹੀਂ ਹੈ। ਹੁਣ ਜੇ ਅੱਜ 8 ਬਿਲੀਅਨ ਆਬਾਦੀ ਹੋ ਚੁੱਕੀ ਹੈ ਸਾਡੇ ਪਲੈਨਟ ਦੇ ਉੱਤੇ, ਤੇ ਇਹ ਮੈਂ ਯੂਨਾਈਟਿਡ ਨੇਸ਼ਨਸ ਦੀਆਂ ਫਿਗਰਸ ਕੋਟ ਕਰ ਰਿਹਾ। ਉਹਨਾਂ ਦੀ ਆਬਾਦੀ ਲਗਭਗ 500 ਮਿਲੀਅਨ ਹੈ, ਜਿਹੜੀ ਕੁੱਲ ਆਬਾਦੀ ਦਾ ਇਹਨਾਂ ਦੇ ਕਹਿਣ ਮੁਤਾਬਕ 5% ਹੈ। 5% ਥੋੜੇ ਨਹੀਂ ਹੁੰਦੇ ਵੀ। ਜੇ 100 ਬੰਦੇ ਅੱਜ ਵੀ ਅਸੀਂ ਗਿਣੀਏ ਤਾਂ ਉਹਨਾਂ 'ਚੋਂ 5 ਉਹ ਨੇ ਜਿਹੜੇ ਆਦੀਵਾਸੀ ਨੇ। ਆਦ ਦਾ ਮਤਲਬ ਮੁੱਢ ਤੋਂ, ਜਿੱਥੋਂ ਗੱਲ ਸ਼ੁਰੂ ਹੋਈ, ਜਿਹੜੇ ਮੂਲ ਨਿਵਾਸੀ ਨੇ। ਹੁਣ ਇਹਨਾਂ ਦੀਆਂ ਜਦੋਂ ਹੁਣ ਬਹੁਤ ਵਾਰੀ ਕਿਹਾ ਜਾਂਦਾ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਲੈਂਗੁਏਜ ਡੇ ਹੁੰਦਾ ਹੈ ਕਿ ਜੀ ਇੰਨੀਆਂ ਭਾਸ਼ਾਵਾਂ ਦੁਨੀਆ 'ਚੋਂ ਗਾਇਬ ਹੋ ਰਹੀਆਂ, ਇੰਨੀਆਂ ਹੋ ਰਹੀਆਂ, ਤੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਆਹ ਸਾਰੀਆਂ ਭਾਸ਼ਾਵਾਂ ਤਾਂ ਲੋਕ ਬੋਲਣ। ਇਹ ਉਹਨਾਂ ਟਰਾਈਬਲ ਲੈਂਗੁਏਜਸ ਦਾ ਹੀ ਜ਼ਿਕਰ ਹੋ ਰਿਹਾ ਹੁੰਦਾ ਹੈ। ਇਹਨਾਂ ਜਿਹੜੇ 500 ਮਿਲੀਅਨ ਲੋਕ ਨੇ ਇਸ ਧਰਤੀ ਦੇ ਉੱਤੇ, ਉਹਨਾਂ ਦੀਆਂ 7000 ਜ਼ੁਬਾਨਾਂ ਨੇ, ਲੈਂਗੁਏਜਸ ਜਿਹੜੀਆਂ ਉਹ ਬੋਲਦੇ ਨੇ। ਉਹਨਾਂ ਨੂੰ ਉਹ ਸਾਨੂੰ ਦੇਖਣ ਨੂੰ ਇਹ ਲੱਗਦਾ ਹੈ ਕਿ ਵੀ ਉਹ ਅਨਸਿਵਲਾਈਜ਼ਡ ਨੇ। ਜ਼ਬਾਨ ਤਾਂ ਤੁਹਾਡਾ ਕਮਿਊਨੀਕੇਸ਼ਨ ਦਾ ਜ਼ਰੀਆ। ਸੋ 7000 ਲੈਂਗੁਏਜਸ ਉਹ ਕਰਦੇ ਨੇ। ਔਰ 5000 ਡਿਫਰੈਂਟ ਕਲਚਰ ਨੇ, ਤਹਿਜ਼ੀਬ, ਕਿਉਂਕਿ ਹਰ ਕਬੀਲੇ ਦੀ ਇੱਕ ਆਪਣੀ ਤਹਿਜ਼ੀਬ ਹੈ। ਹੁਣ ਜੇ ਅਸੀਂ ਮਨੀਪੁਰ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਹਾਂ, ਤੇ ਹੁਣ ਇੱਕ ਪਾਸੇ ਮੈਤੀ ਜਿਨ੍ਹਾਂ ਨੇ ਹਿੰਦੂਤਵੀ ਪ੍ਰਭਾਵ ਕਬੂਲ ਕੇ ਉਹਨਾਂ ਦਾ ਹਿੰਦੂਤਵੀਕਰਨ ਹੋ ਗਿਆ, ਪਰ ਹੈ ਤਾਂ ਉਹ ਵੀ ਕਬੀਲਾ ਹੀ ਸੀ। ਦੂਜੇ ਪਾਸੇ ਕੁੱਕੀ ਕਬੀਲਾ, ਇੱਕ ਜ਼ੋਂਬੀ ਕਬੀਲਾ, ਜਿਹੜਾ ਕੁੱਕੀ ਕਬੀਲਾ ਨਾਗਿਆਂ ਦਾ, ਨਾਗਾ ਕਬੀਲੇ ਅੱਡ ਨੇ। ਉਹਨਾਂ ਸਾਰਿਆਂ ਦੀ ਲੈਂਗੁਏਜ ਵੀ ਵੱਖਰੀ ਹੈ, ਉਹਨਾਂ ਦੇ ਜਿਹੜੇ ਨੇ ਡਾਇਲੈਕਟ ਵੀ ਵੱਖਰੇ ਨੇ, ਔਰ ਕਲਚਰ ਵੀ ਵੱਖਰੇ ਨੇ। ਹਾਲਾਂ ਜਦੋਂ ਹੁਣ ਅਸੀਂ ਕੁੱਕੀ ਕਬੀਲੇ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਵੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਦੂਜੀਆਂ, ਮਿਜ਼ੋਰਮ ਦੇ ਜਿਹੜੇ ਜ਼ੋਮੀ ਕੇ ਕੀ ਇੱਕ ਹੋਰ ਕਬੀਲਾ, ਉਹਦੇ ਨਾਲ ਉਹ ਰਲਦੇ ਮਿਲਦੇ ਨੇ। ਉਹਨਾਂ ਦੀਆਂ ਅੱਗੋਂ ਜਿਹੜਾ ਮਿਆਂਮਾਰ ਬਰਮਾ ਦੇ ਜੰਗਲਾਂ 'ਚ, ਕਿਉਂਕਿ ਇਹ ਬੜਾ ਡੈਂਸ ਫੋਰੈਸਟ ਸੀ ਸਾਰਾ, ਜਿਹਨੂੰ ਅਸੀਂ ਅੱਜ ਨਾਰਥ ਈਸਟ ਕਹਿੰਦੇ ਹਾਂ, ਬਰਮਾ ਤੋਂ ਲੈ ਕੇ ਅਸਾਮ ਤੱਕ, ਇਹ ਮੂਲ ਤੌਰ ਤੇ। ਔਰ ਜਦੋਂ ਇਸ ਧਰਤੀ 'ਚੋਂ ਤੇਲ ਨਿਕਲਿਆ, ਅਜੇ ਵੀ ਹੁਣ ਤਾਂ ਇੱਥੇ ਸ਼ੈਲ ਤਾਂ ਦੂਜਾ ਕਹਿੰਦੇ ਨੇ, ਜਦੋਂ ਅਸੀਂ ਬਚਪਨ 'ਚ ਗਰੋ ਹੋ ਰਹੇ ਹੁੰਦੇ ਸੀ, ਗੈਸ ਸਟੇਸ਼ਨਾਂ ਦਾ ਨਾਮ ਹੁੰਦਾ ਸੀ ਬਰਮਾ। ਸੋ ਬਰਮਾ ਇਸ ਲਈ ਸੀ ਕਿ ਮੁਲਕ ਦਾ ਨਾਂ ਹੀ ਇਹਨਾਂ ਨੇ, ਅੰਗਰੇਜ਼ਾਂ ਨੇ ਜਿਸ ਖਿੱਤੇ ਨੂੰ ਦੱਬਿਆ, ਇੱਥੋਂ ਤੇਲ ਨਿਕਲਿਆ ਜ਼ਮੀਨ 'ਚੋਂ। ਹੁਣ ਵੀ ਜਿਹਨੂੰ ਮਿਆਂਮਾਰ ਕਹਿੰਦੇ ਨੇ, ਉਹਨਾਂ ਦੀ ਜਿਹੜੀ ਕੁਦਰਤੀ ਦੌਲਤ ਹੈ ਉਹ ਆਇਲ ਹੈ। ਹੁਣ ਇਹ ਜਿਉਂ-ਜਿਉਂ ਇਹਨਾਂ ਦਾ ਕਾਰਪੋਰੇਟ ਵਾਲਿਆਂ ਨੂੰ ਤੇਲ ਨਜ਼ਰ ਆਇਆ ਜਾਂ ਦੂਜਾ, ਇਹਨਾਂ ਨੇ ਫਿਰ ਉਹਨਾਂ ਨਾਲ ਕਿਵੇਂ ਉਜਾੜਾ ਉਹਨਾਂ ਦਾ ਕੀਤਾ। ਨਾਗੇ ਕਬੀਲੇ ਜਿਹੜੇ ਨੇ ਲੰਬਾ ਵਕਤ ਅੰਗਰੇਜ਼ਾਂ ਨਾਲ ਵੀ ਲੜਦੇ ਰਹੇ, 19ਵੀਂ 20ਵੀਂ ਸਦੀ 'ਚ ਆਪਣੀ ਟੈਰੀਟਰੀ 'ਚ ਨਹੀਂ ਉਹਨਾਂ ਨੇ ਵੜਨ ਦਿੱਤਾ। ਔਰ ਇਹ ਨਾ ਸਿਰਫ ਕਿ ਇਹ ਜਿਹੜੀਆਂ ਇਹਨਾਂ ਦੀਆਂ ਲੈਂਗੁਏਜਸ ਵਾਈਪ ਆਊਟ ਹੋ ਰਹੀਆਂ, ਇਹਨਾਂ ਦੇ ਰਿਸੋਰਸ, ਜੇ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ ਕਿ ਜਿਹੜੇ ਇੱਥੋਂ ਦੇ ਜਿਨ੍ਹਾਂ ਨੂੰ ਇੰਡੀਅਨਸ, ਰੈੱਡ ਇੰਡੀਅਨ ਕਿਹਾ ਗਿਆ ਜਾਂ ਨੇਟਿਵ ਅਮਰੀਕਨਸ ਨੇ, ਉਹ ਇਨਫੈਕਟ ਟਰਾਈਬਲ ਨੇ, ਉਹਨਾਂ ਦੇ ਕਬੀਲੇ ਸੀ ਆਪਣੇ। ਕਿੰਨੇ ਕਬੀਲੇ ਉਹਨਾਂ ਦੇ ਅੱਡ-ਅੱਡ ਵਿਚਰਦੇ ਸੀ। ਅਸੀਂ ਤਾਂ ਜੀਪਾਂ ਦੇ ਨਾਂ ਕੋਈ ਚੈਰੋਕੀ ਰੱਖ ਲਿਆ, ਕੁਝ, ਇਹ ਉਹਨਾਂ ਦੇ ਕਬੀਲਿਆਂ ਦੇ ਨਾਂ ਨੇ। ਅੱਜ ਵੀ ਅਮਰੀਕਾ 'ਚ ਤੁਹਾਨੂੰ ਇੱਥੋਂ ਦੀਆਂ ਰਿਵਰਸ ਔਰ ਦੂਜਿਆਂ ਤੀਜਿਆਂ ਦੇ ਨਾਂ ਉਹਨਾਂ ਦੇ ਨਾਂ ਦੇ ਉੱਤੇ ਮਿਲਣਗੇ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਲਿਹਾਜ਼ ਨਾਲ ਜਿਨ੍ਹਾਂ ਨੂੰ ਨੇਟਿਵਸ ਕਿਹਾ ਜਾਂਦਾ, ਐਬੋਰੀਜਨਲਸ ਇੱਕ ਟਰਮ ਯੂਜ਼ ਕੀਤੀ ਜਾਂਦੇ ਸੀ, ਹੁਣ ਸ਼ਾਇਦ ਫਸਟ ਨੇਸ਼ਨ ਉਹਨਾਂ ਨੂੰ ਕਹਿੰਦੇ ਨੇ। ਉਹ ਉਹਨਾਂ ਦੇ ਕਿੰਨੇ ਉਹ ਆਪਣਾ ਰੈਫਰੈਂਡਮ ਕਰਵਾ ਰਹੇ ਨੇ ਵੀ ਉਹਨਾਂ ਨੇ ਸਿਸਟਮ 'ਚ ਕਿਵੇਂ ਐਗਜ਼ਿਸਟ ਕਰਨਾ। ਨਿਊਜ਼ੀਲੈਂਡ ਦੇ ਹਵਾਲੇ ਨਾਲ ਉਹਨਾਂ ਨੂੰ ਮੌਰੀ ਕਿਹਾ ਜਾਂਦਾ ਹੈ। ਸੋ ਜੇ ਅਸੀਂ ਆਪਣੇ ਖਿੱਤੇ 'ਚ ਦੇਖੀਏ ਤੇ ਸਾਡੇ ਤਾਂ 12% ਦੀ ਜਿਹੜੀ ਆਬਾਦੀ ਹੈ ਉਹ ਇਹਨਾਂ ਦੀ ਹੈ। ਔਰ ਈਵਨ ਕਨਸਟੀਟਿਊਸ਼ਨ 'ਚ ਮੈਂ ਸਮਝਦਾ ਵੀ ਇੱਕ ਜ਼ਰੂਰ ਕ੍ਰੈਡਿਟ ਸਾਡੇ ਕਨਸਟੀਟਿਊਸ਼ਨ ਦੇ ਜਿਹੜਾ ਇੰਡੀਅਨ ਬਣਾਇਆ, ਉਹਨਾਂ 'ਚ ਡਾਕਟਰ BR ਅੰਬੇਦਕਰ ਦਾ ਲੀਡ ਰੋਲ ਹੋਏਗਾ ਕਿ ਜਿਹਦੇ 'ਚ ਉਹਨਾਂ ਨੂੰ ਰੈਕਗਨਾਈਜ਼ ਕੀਤਾ ਗਿਆ ਐਜ਼ ਏ ਸ਼ੈਡਿਊਲਡ ਟਰਾਈਬ, ਕਬੀਲੇ। ਔਰ ਉਹ ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ ਹਰ ਸਟੇਟ, ਔਰ ਬਹੁਤ ਸਾਰੀਆਂ ਸਟੇਟਾਂ 'ਚ ਤਾਂ ਵੱਡੀ ਆਬਾਦੀ ਉਹਨਾਂ ਦੀ, ਜਿਹਨੂੰ ਇਹਨਾਂ ਨੇ ਕਿਵੇਂ ਉਜਾੜਿਆ, ਕਿਵੇਂ ਅੱਜ ਹਿੰਦੂਤਵਾ ਦੇ ਫੁੱਟ ਸੋਲਜਰ ਬਣਾ ਰਹੇ ਨੇ। ਸੋ ਇਕੱਲੇ ਨਾਰਥ ਈਸਟ ਦੇ ਕਬੀਲੇ ਨਹੀਂ ਨੇ, ਕਿਉਂਕਿ ਅਸੀਂ ਕੁੱਕੀ ਜਾਂ ਨਾਗਾ ਜਾਂ ਮਾਈਟਾਈ ਔਰ ਇਹਨਾਂ ਦੀ ਗੱਲ ਕਰ ਰਹੇ ਹਾਂ। ਅੱਜ ਸਾਰਾ ਹੀ ਜਿਹੜਾ ਤੁਸੀਂ ਛੱਤੀਸਗੜ੍ਹ ਔਰ ਆਂਧਰਾ, ਮੱਧ ਪ੍ਰਦੇਸ਼, ਰਾਜਸਥਾਨ, ਇਹ ਸਾਰੇ ਹੀ ਉਹ
ਸ਼ਡਿਊਲ ਟ੍ਰਾਈਬ ਦਾ ਇੱਕ ਵੱਡਾ ਹਿੱਸਾ ਕਬੀਲਿਆਂ ਦਾ, ਉੱਥੇ ਤਾਂ 12-13% ਦੀ ਆਬਾਦੀ ਜਿਹੜੀ ਹੈ ਉਹਨਾਂ ਦੀ ਹੈ। ਹੁਣ ਇਹ ਇੱਕ ਜਨਰਲ ਇੰਟਰੋਡਕਸ਼ਨ ਦੇ ਲਈ ਕਿ ਭਾਈ ਜਿਹੜੇ ਉਹਨਾਂ ਦੇ 500 ਮਿਲੀਅਨ ਆਬਾਦੀ ਹੈ ਦੁਨੀਆ 'ਚ ਆਦੀਵਾਸੀਆਂ ਦੀ, ਉਹ ਦੁਨੀਆ ਦੇ 90 ਮੁਲਕਾਂ 'ਚ ਨੇ। ਔਰ ਇੱਕ ਵੱਡੀ ਆਬਾਦੀ ਜਿਹੜੀ ਹੈ ਜਿੱਥੇ ਅਫਰੀਕਾ ਦੇ ਕਬੀਲੇ ਨੇ, ਜਦੋਂ ਅਸੀਂ ਅਫਰੀਕਾ ਕੰਟੀਨੈਂਟ ਦੀ ਗੱਲ ਕਰਦੇ ਹਾਂ, 54 ਮੁਲਕ ਨੇ, 54 ਕੰਟਰੀਜ਼ ਅਫਰੀਕਾ ਕੰਟੀਨੈਂਟ ਦੇ ਵਿੱਚ, ਬਹੁਤ ਸਾਰੇ ਜਿਹੜੇ ਨੇ ਉਹ ਕਬੀਲੇ ਨੇ। ਇਹ ਨਹੀਂ ਹੈ ਵੀ ਕਬੀਲਿਆਂ ਦਾ ਸਭ ਕੁਝ ਹੀ ਜਿਹੜਾ ਉਹ ਲਵੀ ਡਵੀ ਹੈ, ਆਪਸ 'ਚ ਵੀ ਬੜਾ। ਅਸੀਂ ਰਵਾਂਡਾ ਜੈਨੋਸਾਈਡ ਦੀ ਜਦੋਂ ਗੱਲ ਕਰਦੇ ਹਾਂ ਤੇ ਉਹ ਵੀ ਦੋ ਅੱਡ-ਅੱਡ ਕਬੀਲੇ, ਹੁਟਸੀ ਤੇ ਤੁਤਸੀ, ਜਿਨ੍ਹਾਂ ਨੇ ਮਿਲੀਅਨ 2 ਮਿਲੀਅਨ ਇੱਕ ਦੂਜੇ ਨੂੰ ਮਾਰਿਆ। ਬਹੁਤ ਸਾਰੀਆਂ ਲੜਾਈਆਂ ਜੋ ਹੁਣ ਨਾਈਜਰ 'ਚ ਚੱਲ ਰਿਹਾ, ਦੂਜਾ ਚੱਲ ਰਿਹਾ। ਬੇਸ਼ੱਕ ਮਿਸਚਿਫ ਯੂਰਪੀਅਨ ਮੈਪ ਮੇਕਰਸ ਦੀ ਹੈ, ਜਿਨ੍ਹਾਂ ਨੇ ਜਾ ਕੇ ਕੋਲੋਨਾਈਜ਼ ਕੀਤਾ, ਉਹਨਾਂ ਦੇ ਕਿਵੇਂ ਹੱਕ ਖੋਏ, ਉਹਨਾਂ ਦੇ ਨਾਲ ਕੀ ਕੀਤਾ। ਲੇਕਿਨ ਉਹਨਾਂ ਕਬੀਲਿਆਂ ਦਾ ਜਿੱਥੇ ਅਸੀਂ ਨੇਚਰ ਫਰੈਂਡਲੀ ਔਰ ਦੂਜਾ ਲਾਈਫ ਸਟਾਈਲ ਦੇ ਵਿੱਚ ਉਹਨਾਂ ਦੇ ਇੱਕ ਆਪਣੀ ਕੰਟੈਂਸ਼ਨ ਆਪਣਾ, ਪਰ ਹੌਸਟਿਲਿਟੀ ਜਿਹੜੀ ਹੈ ਉਹ ਵੀ ਹੈ, ਦੁਸ਼ਮਣੀ ਵੀ ਹੈ। ਉਹਦੇ ਨਤੀਜੇ ਕਰਕੇ ਵੀ ਇੱਕ ਦੂਜੇ ਦਾ ਕਾਫੀ ਨੁਕਸਾਨ ਹੁੰਦਾ ਹੈ। ਜਦੋਂ ਅਸੀਂ ਆਪਣੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਕਈ ਵਾਰੀ ਹੋਏਗਾ ਜੀ ਸਾਡੀ ਇੱਕ ਤਬਕਾ ਆਪਸ ਐਵੇਂ ਟਰਾਈਬਲ ਬਿਰਤੀ ਹੈ। ਟਰਾਈਬਲ ਇਹੀ ਹੁੰਦਾ ਹੈ ਕਿ ਵੀ ਇਹ ਮੇਰਾ ਕਬੀਲਾ, ਕਬੀਲਾ ਪ੍ਰਸਤੀ ਜਿਹਨੂੰ ਕਹਿੰਦੇ ਨੇ, ਜਿਹੜੀ ਮਾਰੂ ਹੁੰਦੀ ਹੈ। ਔਰ ਕਬੀਲਿਆਂ ਨੇ ਬਹੁਤ ਸਾਰਿਆਂ ਨੇ ਇਵੇਂ ਹੀ ਆਪਣਾ ਬੇੜਾਗਰਕ ਕੀਤਾ। ਲੇਕਿਨ ਯੂਨਾਈਟਿਡ ਨੇਸ਼ਨਸ ਨੇ 1994 ਦੇ ਵਿੱਚ ਜਨਰਲ ਅਸੈਂਬਲੀ ਸੈਸ਼ਨ ਨੇ ਇਹ ਮੰਨ ਲਿਆ ਕਿ ਭਾਈ ਇਹਨਾਂ ਦੀ ਇਸ ਦਿਨ ਨੂੰ ਰੈਕਗਨਾਈਜ਼ ਕਰਨਾ ਹੈ, ਇੰਟਰਨੈਸ਼ਨਲ ਡੇ ਆਫ ਦਾ ਵਰਲਡ ਇੰਡੀਜਨਸ ਪੀਪਲ। ਪਹਿਲਾਂ ਤਾਂ ਉਹਨਾਂ ਨੇ 1994 ਤੋਂ 2004 ਤੱਕ 95 ਤੋਂ ਇੱਕ ਦਹਾਕਾ ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਇਹ ਡੈਕੇਡ ਆਫ ਦਾ ਜਿਹੜਾ ਇੰਡੀਜਨਸ ਪੀਪਲ ਹੈ। ਉਹਨਾਂ ਨੇ ਕਿਹਾ ਇੰਟਰਨੈਸ਼ਨਲ ਡੈਕੇਡ ਆਫ ਦਾ ਵਰਲਡਸ ਇੰਟਰਨੈਸ਼ਨਲ ਇੰਡੀਜਨਸ ਪੀਪਲ। ਔਰ ਉਹਦੇ 'ਚ ਜਿਹੜੇ ਉਹਨਾਂ ਦੇ 5 ਉਹਨਾਂ ਨੇ ਮੇਨ ਫੀਲਡ ਚੁਣੇ ਕਿ ਵੀ ਉਹਦੇ 'ਚ ਜਿਹੜੀ ਹੈ ਹਿਊਮਨ ਸੁਸਾਇਟੀ ਜਿਹੜੀ ਆਪਣੇ ਆਪ ਨੂੰ ਡਿਵੈਲਪਡ ਕਹਿੰਦੀ ਹੈ, ਉਹ ਹੈਲਪਿੰਗ ਹੈਂਡ ਦੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਿਊਮਨ ਰਾਈਟਸ। ਅੱਜ ਵੀ ਜੋ ਅਸੀਂ ਗੱਲ ਜੇ ਮਨੀਪੁਰ ਦੇ ਹਵਾਲੇ ਨਾਲ ਕਰੀਏ, ਇਹ ਮਹਿਜ਼ ਕਬੀਲਿਆਂ ਦੀ ਲੜਾਈ ਨਹੀਂ ਹੈ, ਕਿਉਂਕਿ ਜੰਗਲਾਂ ਦਾ ਵੱਡਾ ਇਲਾਕਾ ਜਿਸ ਏਰੀਏ 'ਚ ਉਹ ਨੇ, ਉਹਨਾਂ ਦੇ ਥੱਲੇ ਧਰਤੀ ਦੇ ਮਿਨਰਲਸ ਨੇ, ਕਿਤੇ ਕਾਪਰ ਹੈ, ਕਿਤੇ ਗੋਲਡ ਹੈ, ਕਿਤੇ ਕੋਈ ਹੋਰ ਨਿਕਲ ਰਿਹਾ ਹੈ। ਤੇ ਇਹ ਜਿਹੜੇ ਗ੍ਰੀਡੀ ਵੈਸਟਰਰ ਜਿਹੜੇ ਕਿ ਐਕਸਪਲੋਇਟ ਕਰਕੇ ਪੈਸਾ ਬਣਾਉਂਦੇ ਨੇ, ਹੁਣ ਹੋ ਕੀ ਰਿਹਾ? ਜੇ 50,000 ਨੂੰ ਬੇਘਰੇ ਕੀਤਾ ਕੁਕੀ ਕਬੀਲਿਆਂ ਨੂੰ, ਉਹ ਜ਼ਮੀਨਾਂ ਆਪਣੇ ਘਰ ਛੱਡ ਕੇ ਦੌੜ ਗਏ ਨੇ ਉੱਥੇ, ਜਿਹੜੀ ਆ ਉਹ ਰਿਚ ਹੈ ਵਿਦ ਮਿਨਰਲਸ, ਉਹ ਇਹਨਾਂ ਨੂੰ ਦੇਣਗੇ ਮਲਟੀਨੈਸ਼ਨਲ ਕੰਪਨੀਆਂ ਨੂੰ ਜਾਂ ਦੂਜੇ। ਸੋ ਇਹ ਸਵਾਲ ਹੁੰਦਾ ਹੈ ਕਿ ਵੀ ਤੁਸੀਂ ਸਿਵਲਾਈਜ਼ ਸੁਸਾਇਟੀ ਲਈ ਤਾਂ UN ਚਾਰਟਰ ਬਣਾ ਕੇ ਹਿਊਮਨ ਰਾਈਟਸ ਦੀ ਗੱਲ ਕੀਤੀ, ਉਹ ਜਿਹੜੇ 500 ਮਿਲੀਅਨ ਨੇ ਜਿਹੜੇ ਬੈਠੇ ਉਹਨਾਂ ਦੇ ਹਿਊਮਨ ਰਾਈਟ ਕਿੱਥੇ ਨੇ? ਸੋ ਇਹ ਜਦੋਂ ਰੈਕਗਨਾਈਜ਼ ਕੀਤਾ ਗਿਆ ਇਹ ਸੀ ਕਿ ਵੀ ਉਹਨਾਂ ਦੇ ਹਿਊਮਨ ਰਾਈਟਸ ਦੀ ਗੱਲ ਹੋਏ। ਐਨਵਾਇਰਨਮੈਂਟ ਕਿ ਭਾਈ ਉਹ ਤਾਂ ਰੱਬ ਦੇ ਨੇੜੇ ਨੇ, ਕੁਦਰਤ ਦੇ ਨੇੜੇ ਨੇ, ਉਹਨਾਂ ਦੇ ਪੂਜਾ ਦਾ ਢੰਗ ਵੀ ਉਹ ਜਿਹੜੇ ਨੇ ਨੇਚਰ ਦੇ ਹੀ ਉਹਨਾਂ ਦੇ ਦੇਵਤੇ ਨੇ। ਇਸ ਦੇ ਨਾਲ ਡਿਵੈਲਪਮੈਂਟ ਕਿ ਵੀ ਤੁਸੀਂ ਉਹਨਾਂ ਦੇ ਰਿਸੋਰਸ ਲੁੱਟਦੇ ਹੋ, ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਵੀ ਇੱਥੇ ਇਹ ਹੈ, ਉਹ ਕੱਢ ਦਿੰਦੇ ਹੋ, ਪਰ ਉਹਨਾਂ ਨੂੰ ਉਹਦੇ 'ਚ ਉਹਦਾ ਸ਼ੇਅਰ ਕਿੱਥੇ ਜਾਂਦਾ? ਉਹਨਾਂ ਦੇ ਲਈ ਤੁਸੀਂ ਕੀ ਕਰਦੇ ਹੋ? ਐਂਡ ਐਜੂਕੇਸ਼ਨ ਕਿ ਵੀ ਤੁਸੀਂ ਆਪਣੇ ਆਪ ਨੂੰ ਡਿਵੈਲਪਡ ਕਹਿੰਦੇ ਹੋ, ਉਹਨਾਂ ਨੂੰ ਅੰਡਰ ਡਿਵੈਲਪਡ ਜਾਂ ਅਨਡਿਵੈਲਪਡ ਜਾਂ ਜੰਗਲੀ ਕਹਿੰਦੇ ਹੋ। ਸਾਡੇ ਵੀ ਲਫ਼ਜ਼ ਦਾ ਜੰਗਲੀ ਸੀ ਜਦੋਂ ਆਪਣੇ ਲੋਕ ਇੱਧਰੋਂ 12 'ਚ ਜਾ ਕੇ ਆਬਾਦ ਕੀਤੇ ਅੰਗਰੇਜ਼ਾਂ ਨੇ, ਉੱਥੇ ਰਹਿਣ ਵਾਲੇ ਉਹੀ ਸੀ ਜਿਹੜੇ ਮੂਲ ਨਿਵਾਸੀ ਸੀ, ਉਹਨਾਂ ਨੂੰ ਜੰਗਲੀ ਕਹਿ ਗਿਆ ਕਿ ਉਹ ਜੰਗਲ ਸਾਫ਼ ਕਰਕੇ ਜਿਹੜੀਆਂ ਨੇ ਨਹਿਰਾਂ ਖੋਦ ਕੇ ਜ਼ਮੀਨਾਂ ਦੇ ਕਬਜ਼ੇ ਕੀਤੇ। ਐਂਡ ਹੈਲਥ ਹਾਂਜੀ, ਔਰ ਹੈਲਥ ਇਸ਼ੂ ਮੈਨੂੰ ਆਸਟ੍ਰੇਲੀਆ ਦੇ ਹਵਾਲੇ ਨਾਲ ਪਤਾ ਹੈ ਵੀ ਕਿਸ ਕਿਸਮ ਦੀ ਹੈ। ਜਦੋਂ ਲੋਕ ਗਏ, ਇਹਨਾਂ ਦੀਆਂ ਬਿਮਾਰੀਆਂ ਉਹਨਾਂ 'ਚ ਪਹੁੰਚੀਆਂ, ਉਹਨਾਂ ਨੂੰ ਅੱਜ ਉਹ ਕੋਕ ਤੇ ਦੂਜੀਆਂ ਤੀਜੀਆਂ ਚੀਜ਼ਾਂ ਦੇ ਨਾਲ ਹੀ ਕਿੰਨੇ ਪੀ ਕੇ ਮਰ ਜਾਂਦੇ ਨੇ। ਉਹਨਾਂ ਦੇ ਵਿੱਚ ਕਿਵੇਂ ਇਹਨਾਂ ਨੇ ਡੈਲੀਬਰੇਟਲੀ ਇਸ ਸਾਰੇ ਨੂੰ ਐਨਕਰੇਜ ਕੀਤਾ। ਸੋ ਇਹ ਅਸੀਂ ਜਦੋਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਇਸ ਦੀ ਇਹ ਅਹਿਮੀਅਤ ਹੈ। ਔਰ ਮੇਰਾ ਵੀ ਇਹ ਇੱਕ ਯਤਨ ਹੁੰਦਾ ਹੈ ਕਿ ਅਸੀਂ ਆਪਣੀ ਡੇ ਟੂ ਡੇ ਜ਼ਿੰਦਗੀ ਤੋਂ ਬਾਹਰ ਨਿਕਲ ਕੇ ਵੀ ਕੁਛ ਨਾ ਕੁਛ ਦੇਖੀਏ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ। ਔਰ ਖਾਸ ਤੌਰ ਤੇ ਜਦੋਂ ਅੱਜ ਅਸੀਂ ਇਸ ਟਰਾਈਬਲ ਡੇ ਦੀ ਗੱਲ ਕਰ ਰਹੇ ਤੇ ਮਨੀਪੁਰ ਦੇ ਵਿੱਚ ਜੋ ਕੁਝ ਹੋ ਰਿਹਾ, ਔਰ ਪਿਛਲੇ ਦਿਨਾਂ 'ਚ ਹੀ ਇੱਕ ਟਰਾਈਬਲ ਲੀਡਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਸਰੀ ਆਇਆ, ਉਹਨੇ ਸਿੱਖਾਂ ਦਾ ਸ਼ੁਕਰੀਆ ਕੀਤਾ ਕਿ ਭਾਈ ਮਨੀਪੁਰ ਦੇ ਇਸ ਮੁੱਦੇ ਦੇ ਉੱਤੇ ਸਿੱਖ ਕੌਮ ਸਾਡੇ ਨਾਲ ਡਟ ਕੇ ਖੜੀ ਹੈ। ਔਰ ਚੱਠਾ ਸਾਹਿਬ ਨੇ ਮੈਨੂੰ ਇੱਕ ਭੇਜਿਆ ਆਉਣ ਵਾਲੇ ਐਤਵਾਰ ਵੀ, ਸਟੈਂਡ ਵਿਦ ਕੁਕੀ ਜ਼ੋਮੀ ਆਦੀਵਾਸੀਜ਼, ਜੁਆਇਨ ਅਸ ਟਰਾਈਬਲ ਸੋਲੀਡੈਰਿਟੀ ਅਗੇਂਸਟ ਐਥਨਿਕ ਕਲੀਨਜ਼ਿੰਗ ਇਨ ਮਨੀਪੁਰ ਇੰਡੀਆ। 5 ਵਜੇ ਤੋਂ 7 ਵਜੇ ਤੱਕ ਕਮਿੰਗ ਸੈਚਰਡੇ 12 ਅਗਸਤ ਨੂੰ
ਵਾਈਟ ਹਾਊਸ ਦੇ ਬਾਹਰ ਲੈਫੈਥ ਸਕੁਅਰ ਪਾਰਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ। ਜੀ। ਇਹ ਕੁੱਕੀ ਔਰ ਜ਼ੋਮੀ ਜਿਹੜੇ ਨੇ ਆਦੀਵਾਸੀ ਕਬੀਲਿਆਂ ਦੇ ਨਾਲ ਹਮਦਰਦੀ, ਔਰ ਅਸੀਂ ਇਹ ਅਪੀਲ ਵੀ ਕਰਾਂਗੇ ਵਾਸ਼ਿੰਗਟਨ ਡੀਸੀ ਦੇ ਆਪਣੇ ਸਿੱਖ ਭੈਣਾਂ ਭਰਾਵਾਂ ਨੂੰ ਵੀ, ਬੇਸ਼ੱਕ ਇਹ ਕੋਈ ਖਾਲਿਸਤਾਨੀ ਪ੍ਰੋਟੈਸਟ ਨਹੀਂ ਹੈ, ਸਾਨੂੰ ਜਿਹੜਾ ਹੈ ਇਹ ਸੋਲੀਡੈਰਿਟੀ ਵੀ ਇਹਨਾਂ ਦੇ ਨਾਲ ਕਿ ਭਾਈ ਅਸੀਂ ਤੁਹਾਡੇ ਨਾਲ ਖੜੇ ਹਾਂ। ਔਰ ਅੱਜ ਜਦੋਂ ਕਿ ਅਸੀਂ ਇਹ ਦਿਨ ਨੂੰ ਯਾਦ ਕਰ ਰਹੇ ਹਾਂ, ਹਰ ਸਾਲ ਦਾ ਥੀਮ ਹੁੰਦਾ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜਾ ਟਰਾਈਬਲ ਡੇ ਹੁੰਦਾ ਹੈ, ਔਰ ਇਸ ਜਿਹੜਾ 2023 ਵਰੇ ਦਾ ਥੀਮ ਹੈ ਇੰਡੀਜਨਸ ਯੂਥ ਐਜ਼ ਏਜੈਂਟਸ ਆਫ ਸੈਲਫ ਡਿਟਰਮੀਨੇਸ਼ਨ, ਕਿ ਵੀ ਅਸੀਂ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ ਕਿ ਭਾਈ ਇਹ ਜਿਹੜੇ ਇੰਡੀਜਨਸ ਨੇ, ਆਦੀਵਾਸੀ ਯੂਥ ਨੇ, ਉਹਨਾਂ ਦਾ ਜਿਹੜਾ ਹੈ ਇਹ ਮੰਨਿਆ ਜਾਏ ਕਿ ਭਾਈ ਉਹਨਾਂ ਨੇ ਖੁਦ ਆਪਣੀ ਕਿਸਮਤ ਦਾ ਫੈਸਲਾ ਕਰਨਾ। ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਰੈਫਰੈਂਡਮ ਹੋ ਰਿਹਾ ਹੈ, ਉਹ ਇਨਫੈਕਟ ਇਹ ਹੈ ਕਿ ਜਿਹੜੀ ਦੂਸਰੀ ਸੁਸਾਇਟੀ ਹੈ ਵਾਈਟ ਮੈਨ ਜਿਹਨੇ ਆ ਕੇ ਡੋਮੀਨੇਟ ਕੀਤਾ ਔਰ ਐਬੋਰੀਜਨਲਸ ਨੂੰ ਕਿਵੇਂ ਮਾਰਿਆ, ਔਰ ਅੱਜ ਤੱਕ ਵੀ ਇਹਨਾਂ ਦੀਆਂ ਮਾਰੂ ਪਾਲਿਸੀਜ਼ ਨੇ ਕਿ ਸਾਡੇ ਆਪਣੇ ਹਕੂਕ ਸਾਨੂੰ ਹੋਣੇ ਚਾਹੀਦੇ ਨੇ ਕਿ ਅਸੀਂ ਕੀ ਕੋਰਸ ਜ਼ਿੰਦਗੀ ਦਾ ਲੈਣਾ। ਇਹ ਸਾਡੀ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਕਾਨਸੈਪਟ ਇਹੀ UN ਦਾ ਇਸ ਸਾਲ ਦਾ ਥੀਮ ਹੈ, ਇੰਡੀਜਨਸ ਯੂਥ ਐਜ਼ ਏਜੈਂਟਸ ਆਫ ਸੈਲਫ ਡਿਟਰਮੀਨੇਸ਼ਨ। ਸੋ ਅਸੀਂ ਆਪਣੇ ਟਰਾਈਬਲ ਭੈਣਾਂ ਭਰਾਵਾਂ ਦੇ ਨਾਲ ਜਿਹੜਾ ਹੈ ਉਹ ਯਕਜ਼ਹਿਦੀ ਦੇ ਨਾਲ ਖਲੋਤੇ हैं ਔਰ ਹਮੇਸ਼ਾ ਖਲੋਤੇ ਰਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।